ਤੇ ਅਗਲੀ ਗੱਲ ਕਰੀਏ ਆਪਾਂ ਜਾਂਦੇ ਬ੍ਰਾਜ਼ੀਲ ਦੀ ਮਾਡਲ ਦੀ, ਕਹਿੰਦੇ 10 ਬੂਥਾਂ ਦੇ ਉੱਤੇ 22 ਵੋਟਾਂ ਪਾ ਗਈ ਜੀ ਮਾਡਲ। ਰਾਹੁਲ ਗਾਂਧੀ ਵਿਰੋਧੀ ਧਿਰ ਦਾ ਲੀਡਰ ਹੈ ਤੇ ਉਹ ਇੱਕ ਵਾਰ ਫਿਰ ਵੋਟ ਚੋਰੀ ਦਾ ਮੁੱਦਾ ਲੈ ਕੇ ਸਾਹਮਣੇ ਆਉਂਦਾ ਹੈ, ਔਰ ਉਸ ਦਿਨ ਆਉਂਦਾ ਜਦੋਂ ਬਿਹਾਰ ਦੀਆਂ ਵੋਟਾਂ ਪੈਣ ਦਾ ਇੱਕ ਦਿਨ। ਅੱਜ ਬਿਹਾਰ ਦਾ ਪਹਿਲੀ ਗੇੜ ਦੀਆਂ ਵੋਟਾਂ ਪੈ ਰਹੀਆਂ ਇਸ ਟਾਈਮ, ਸ਼ੁਰੂ ਹੋ ਗਈ ਪ੍ਰਕਿਰਿਆ ਉੱਥੇ। ਉਹ ਤੋਂ ਇੱਕ ਦਿਨ ਪਹਿਲਾਂ ਲੰਘੇ ਸ਼ਾਮ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰ ਫਿਰ ਚੋਣ ਕਮਿਸ਼ਨ ਤੋਂ ਲੈ ਕੇ ਸਿਆਸੀ ਸਿਸਟਮ ਨੂੰ, ਸੱਤਾਧਾਰੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਕਿ ਆਹ ਦੇਖੋ ਜੀ ਹਰਿਆਣਾ 'ਚ 25 ਲੱਖ ਵੋਟਾਂ ਚੋਰੀ ਹੋਈਆਂ, ਆਹ ਦੇਖੋ ਜੀ 3.5 ਲੱਖ ਵੋਟਾਂ ਕਿਵੇਂ ਇਕੱਠੀਆਂ ਗਈਆਂ, ਆਹ ਦੇਖੋ ਜੀ ਇੱਕੋ ਫੋਟੋ ਹੈ, ਉਹੀ ਚਿਹਰਾ ਮੋਹਰਾ, ਕਦੇ ਨਾ ਸੀਮਾ ਬਣ ਗਿਆ, ਕਦੇ ਸਰਸਵਤੀ ਬਣ ਗਿਆ, ਕਦੇ ਸਵੀਟੀ ਬਣ ਗਿਆ, ਹੈ ਨਾ। ਤੇ ਉਹ 10 ਬੂਥਾਂ ਤੇ 22 ਵਾਰ ਵੋਟਾਂ ਪਾ ਗਈ। ਉਹ ਬ੍ਰਾਜ਼ੀਲ ਦੀ ਮਾਡਲ ਦੀ ਫੋਟੋ। ਠੀਕ ਹੈ ਜੀ। ਤੇ ਆਹ ਲਓ ਜੀ, ਆਹ 5 ਬੰਦੇ ਆ ਬਿਹਾਰ ਦੇ ਨੇ, ਇਹਨਾਂ ਦੀ ਵੋਟਾਂ ਕੱਟੀਆਂ, ਇਹਨਾਂ ਦੇ ਪਿੰਡ 'ਚ 96 ਵੋਟਾਂ ਕੱਟ ਹੋ ਗਈਆਂ, ਜਿਉਂਦੇ ਜਾਗਦੇ ਬੈਠੇ ਆ ਜੀ। ਹੁਣ ਇਹ ਜੀ ਇੱਕ ਘਰ ਦੇ ਵਿੱਚ 150 ਵੋਟਾਂ ਕਿਵੇਂ ਬਣ ਗਈਆਂ ਜੀ, 60 ਵੋਟਾਂ ਕਿਵੇਂ ਬਣ ਗਈਆਂ ਜੀ, 10 ਤੋਂ ਵੱਧ ਤਾਂ ਹੈ ਨਹੀਂ, ਚਾਹੇ ਸਾਂਝਾ ਪਰਿਵਾਰ ਵੀ ਹੋਵੇ, ਇੱਕ ਪਤੇ ਤੇ ਨਹੀਂ ਬਣ ਸਕਦੀਆਂ ਜੀ। ਬਹੁਤ ਸਵਾਲ ਖੜੇ ਕੀਤੇ। ਹੁਣ ਇਹ ਸਾਰੇ ਸਵਾਲਾਂ ਦੇ ਵਿੱਚ ਰਾਹੁਲ ਗਾਂਧੀ ਹਰਿਆਣੇ ਦੇ ਹਵਾਲੇ ਨਾਲ ਕਿ ਵੀ ਆਹ ਦੇਖੋ ਅਸੀਂ 8 ਸੀਟਾਂ 22,000 ਵੋਟਾਂ ਦੇ ਫਰਕ ਨਾਲ ਹਾਰੇ ਆ, ਤੇ ਇੱਥੇ ਇੰਨੀਆਂ ਵੋਟਾਂ ਏਦਾਂ ਪਈਆਂ ਨੇ, ਇਸ ਲਈ ਨਤੀਜੇ ਹੋਰ ਹੋਣੇ ਸੀ। 38-47 ਦਾ ਖੇਡ ਹੈ ਸਾਰਾ ਉੱਥੇ ਜੋ ਹੈਗਾ। ਸੋ ਉਹਦੇ ਮਾਮਲੇ ਤੇ ਘੇਰਦਿਆਂ ਉਹ ਇਹ ਗੱਲ ਕਹਿੰਦੇ ਆ ਜੀ ਕਿ ਇਹੀ ਕੁਝ ਬਿਹਾਰ 'ਚ ਹੋਊਗਾ। ਇੱਕ ਦਿਨ ਪਹਿਲਾਂ 121 ਸੀਟਾਂ ਦੇ ਅੱਜ ਵੋਟਾਂ ਪੈ ਰਹੀਆਂ, ਉਹ ਤੋਂ ਇੱਕ ਰਾਤ ਪਹਿਲਾਂ ਤੁਸੀਂ ਨੈਸ਼ਨਲ ਮੀਡੀਆ ਤੇ, ਆਪਣੇ ਪਲੇਟਫਾਰਮ ਤੇ, ਦੇਸ਼ ਦੇ ਸਾਹਮਣੇ ਵਿਰੋਧੀ ਧਿਰ ਦਾ ਲੀਡਰ ਹੋਣ ਦੇ ਬਾਵਜੂਦ ਤੁਸੀਂ ਇਹ ਗੱਲ ਰੱਖੋ ਕਿ ਵੀ ਬਿਹਾਰ 'ਚ ਵੀ ਇਹੀ ਕੁਝ ਹੋਣਾ ਸਾਡਾ ਜੋ ਹਰਿਆਣੇ 'ਚ ਹੋਇਆ। ਕੀ ਰਾਹੁਲ ਗਾਂਧੀ ਸੈਲਫ ਗੋਲ ਤਾਂ ਨਹੀਂ ਕਰ ਗਿਆ ਕੱਲ? ਠੀਕ ਹੈ। ਅੱਛਾ, ਕਿ ਲੋਕਾਂ ਨੂੰ ਲੱਗੂਗਾ ਵੀ ਇਹਨਾਂ ਨਾਲ ਤਾਂ ਇਹੀ ਹੋਣਾ, ਪਹਿਲਾਂ ਹੀ ਮੰਨ ਲਓ ਕਿ ਹਾਰੇ, ਇਹਦਾ ਮਤਲਬ ਤੁਸੀਂ ਆਪੇ ਤਾਂ ਨਹੀਂ ਹਾਰ ਕਬੂਲ ਕਰ ਲਈ। ਸਹੀ। ਦੂਜਾ ਪਹਿਲੂ, ਕੀ ਰਾਹੁਲ ਗਾਂਧੀ ਹੁਣ ਉਸ ਮਕਾਮ ਤੇ ਖੜ ਕੇ ਬੋਲ ਰਿਹਾ ਜਦੋਂ ਲੱਗਦਾ ਕਿ ਲੋਕਾਂ ਦੇ ਦਿਲਾਂ 'ਚ, ਮਨਾਂ 'ਚ ਇਹ ਗੱਲ ਜੱਚ ਗਈ ਕਿ ਹਾਂ ਵੀ ਵੋਟ ਚੋਰੀ ਹੋ ਰਹੀ ਹੈ, ਇਸ ਲਈ ਆਪਾਂ ਨੂੰ ਤਕੜਾ ਪਹਿਰੇਦਾਰੀ ਕਰਨੀ ਪੈਣੀ ਹੈ? ਕੀ ਅੱਜ ਦੇ ਦਿਨ ਬਿਹਾਰ ਦੇ ਵਿੱਚ ਇਹਨਾਂ ਦੇ ਸਮਰਥਕ, ਇਹਨਾਂ ਦੇ ਧਿਰ, ਇਹਨਾਂ ਦੇ ਗੱਠਜੋੜ ਵਾਲੇ ਹੋਰ ਚਕੰਨੇ ਹੋ ਜਾਣਗੇ, ਲੈ ਵੀ ਇੱਥੇ ਵੀ ਉਹੀ ਕੁਝ ਹੋਣ ਲੱਗਿਆ? ਕੀ ਇਹ ਤੀਰ ਟਿਕਾਣੇ ਤੇ ਲਾਉਣ ਲਈ ਕੱਲ ਇੱਕ ਦਿਨ ਪਹਿਲਾਂ ਛੱਡਿਆ? ਇਹ ਹੁਣ ਸਿਆਸੀ ਦਾ ਹੈ, ਪੁੱਠਾ ਵੀ ਪੈ ਜਾਂਦਾ, ਸਿੱਧਾ ਵੀ ਪੈ ਜਾਂਦਾ। ਬਿਲਕੁਲ ਸਹੀ ਹੈ। ਰਾਹੁਲ ਗਾਂਧੀ ਜੇ ਵਿਰੋਧੀ ਧਿਰ ਦੇ ਲੀਡਰ ਦੇ ਨਾਤੇ ਸਵਾਲ ਕਰ ਰਿਹਾ ਚੋਣ ਕਮਿਸ਼ਨ ਨੂੰ, ਚੋਣ ਪ੍ਰਕਿਰਿਆ ਤੇ ਚੋਣ ਕਮਿਸ਼ਨ ਚੁੱਪ ਹੈ, ਕੋਈ ਸਫਾਈ ਨਹੀਂ। ਤੇ ਬਈ ਜੋ ਤੁਹਾਡੇ ਤੇ ਇੰਨੇ ਦੋਸ਼ ਲਾ ਰਿਹਾ ਹੈ, ਹੁਣ ਤੱਕ ਤਾਂ ਉਹਦੇ ਤੇ ਕਾਰਵਾਈ ਕਰੋ। ਤੁਸੀਂ ਉਹਨਾਂ ਝੂਠ ਬੋਲਦਾ ਜੇ, ਪਰ ਜੇ ਤੁਸੀਂ ਚੁੱਪ ਹੋ ਤੇ ਇਹਦਾ ਮਤਲਬ ਉਹ ਸੱਚ ਬੋਲ ਰਿਹਾ ਤੇ ਤੁਸੀਂ ਭਗੌੜੇ ਹੋ, ਤੁਸੀਂ ਸਾਹਮਣਾ ਕਰਦੇ ਹੋ। ਤੇ ਉਲਟਾ ਜੇ ਉਹਦਾ ਵਿਰੋਧ ਕਰਨ ਲਈ, ਕਾਟ ਕਰਨ ਲਈ ਸੱਤਾਧਾਰੀ ਧਿਰ ਬੀਜੇਪੀ ਆਉਂਦੀ ਹੈ, ਜਦੋਂ ਕਿ ਸਵਾਲ ਇੱਕ ਏਜੰਸੀ ਤੇ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਆਜ਼ਾਦ ਏਜੰਸੀ ਹੈ। ਜੇ ਤੁਸੀਂ ਬਚਾਉਣ ਲਈ ਆ ਰਹੇ ਹੋ ਤਾਂ ਇਹਦਾ ਮਤਲਬ ਅਗਲਾ ਸਹੀ ਸਵਾਲ ਖੜੇ ਕਰ ਰਿਹਾ। ਸਹੀ ਗੱਲ। ਫਿਰ ਉਹਦਾ ਜਵਾਬ ਕਿਵੇਂ ਦਓਗੇ? ਚੋਣ ਕਮਿਸ਼ਨ ਬਿਨਾਂ ਪੁੱਛਿਆ ਬੋਲ ਨਹੀਂ ਸਕਦਾ। ਜਿਵੇਂ ਪੰਜਾਬ ਦੀ ਲੀਡਰਸ਼ਿਪ ਕੇਜਰੀਵਾਲ ਤੋਂ ਬਿਨਾਂ ਪੁੱਛਿਆ ਨਹੀਂ ਬੋਲਦੀ ਨਾ, ਉਵੇਂ ਚੋਣ ਕਮਿਸ਼ਨ ਮੋਦੀ, ਅਮਿਤ ਸ਼ਾਹ ਤੋਂ ਬਿਨਾਂ ਪੁੱਛਿਆ ਨਹੀਂ ਬੋਲ ਸਕਦਾ। ਸੋ ਇਸ ਲਈ ਉਹ ਚੁੱਪ ਹੈ ਤੇ ਇਹਨਾਂ ਦੇ ਰਾਸ਼ਟਰੀ ਬੁਲਾਰੇ ਤੱਕ ਬੋਲ ਰਹੇ ਨੇ। ਤੇ ਇਹਨਾਂ ਦਾ ਮੁੱਖ ਮੰਤਰੀ ਹਰਿਆਣੇ ਵਾਲਾ ਬੋਲ ਰਿਹਾ, ਕਹਿੰਦਾ ਜੀ ਝੂਠ ਬੋਲਦਾ, ਇਹਨੂੰ ਤਾਂ ਆਦਤ ਹੈ ਜੀ। ਕਿਉਂਕਿ ਉਹਨੇ ਇੱਕ ਵੀਡੀਓ ਚਲਾਈ ਹੈ ਜਿਸ 'ਚ ਮਤਲਬ ਕਿ ਨਾਇਬ ਸਿੰਘ ਸੈਣੀ ਕਹਿੰਦਾ ਦਿਖਦਾ है नतीजों तो बाद, हमने तो कहा था नतीजे ऐसे ही आएंगे, है ना, हम पूर्ण बहुमत से आएंगे क्योंकि हमने पूरी व्यवस्था कर रखी थी। सही है। वो कहना व्यवस्था ही सी कि 25 ਲੱਖ ਵੋਟਾਂ ਦਾ ਖੇਡ ਕਰਨਾ। ਉਹਦੇ ਸਵਾਲ ਨੇ ਜਿਹੜੇ ਉਹਦੇ ਚੋਣ ਕਮਿਸ਼ਨ ਨੂੰ ਲੋਕਾਂ ਸਾਹਮਣੇ, ਤੱਥਾਂ ਸਾਹਮਣੇ ਜਵਾਬ ਦੇਣ ਦੀ ਲੋੜ ਹੈ। ਇਹ ਕਹਿ ਕੇ ਨਹੀਂ ਸਰਨਾ। ਚੋਣ ਕਮਿਸ਼ਨ ਕਹਿੰਦਾ ਜੀ ਪਹਿਲਾਂ ਕਿਉਂ ਨਹੀਂ ਦੱਸਿਆ, ਹੁਣ ਕਿਉਂ ਦੱਸ ਰਹੇ ਜੀ? ਮਤਲਬ ਜਦੋਂ ਦੱਸ ਰਹੇ ਤੁਸੀਂ ਜਦ ਜਾਂਚ ਤਾਂ ਕਰ ਲਓ। ਸਹੀ ਹੈ, ਬਿਲਕੁਲ।